ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 31 ਅਕਤੂਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤਾਂ ਜ਼ਰਾ ਗੱਲ ਕਰ ਲਈਏ ਕਾਊਂਟਡਾਊਨ ਮਤਲਬ ਕਿ ਪੁੱਠੀ ਗਿਣਤੀ ਜਾਂ ਉਲਟੀ ਗਿਣਤੀ ਦੀ, ਔਰ ਉਹ ਇਹ ਹੈ ਕਿ 29 ਡੇਜ਼ 29 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ, ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਦੂਜੀਆਂ ਖਬਰਾਂ ਵਾਲੇ ਪਾਸੇ, ਕਿਉਂਕਿ ਹੁਣ ਜਿਹੜੇ 29 ਦਿਨ ਨੇ ਇਹ ਤਾਂ ਹਰ ਦਿਨ ਕੋਈ ਨਾ ਕੋਈ ਨਵਾਂ ਤਮਾਸ਼ਾ ਲੱਗਣਾ ਹੈ। ਬਲਕਿ ਮੇਰਾ ਖਿਆਲ ਹੈ ਕਿ 29 ਦਿਨ ਤੇ ਨਹੀਂ, ਪਹਿਲੇ 2 ਹਫ਼ਤੇ ਜ਼ਿਆਦਾ ਅਹਿਮ ਨੇ, ਕਿਉਂਕਿ ਜਿਹੜਾ ਵੀ ਕੱਟੀ ਕੱਟਾ ਉਹ ਪਹਿਲੇ 2 ਹਫ਼ਤਿਆਂ 'ਚ ਨਿਕਲ ਜਾਣਾ। ਉਸ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਬਣਦਾ ਹੈ। ਫੀਲਡ ਮਾਰਸ਼ਲ ਨੂੰ 2 ਸਾਲ ਲੱਭਦੇ ਨੇ ਜਾਂ 5 ਸਾਲ ਲੱਭਦੇ ਨੇ। ਫੀਲਡ ਮਾਰਸ਼ਲ ਤੇ ਆਂਦਾ ਹੈ ਵੀ ਮੇਰੇ 2 ਸਾਲ ਤੇ ਹੈ ਹੀ ਹੈ ਨੇ, 5 ਹੋਰ ਦਿਓ। ਮਤਲਬ ਫੀਲਡ ਮਾਰਸ਼ਲ 7 ਸਾਲ ਮੰਗਣ ਡਿਆ। ਉਹ ਆਂਦਾ ਵੀ ਇਹ 2 ਤੇ ਹੈ ਹੀ ਹੈ ਨੇ, ਇਹਦਾ ਨੋਟੀਫਿਕੇਸ਼ਨ ਵੀ ਬਸ ਐਵੇਂ ਹੀ ਅੰਦਰ ਖਾਤੇ ਕਰ ਦਿਓ। ਉਹ ਵੀ ਇਸ ਵਜ੍ਹਾ ਤੋਂ ਕਿ ਉਹ ਆਈਨੀ ਤਰਮੀਮ ਬਾਅਦ 'ਚ ਹੋਈ ਹੈ, 3 ਸਾਲਾਂ ਦੇ ਟੈਨਿਓਰ ਨੂੰ 5 ਸਾਲਾ ਬਣਾ ਦਿੱਤਾ ਹੈ। ਤੋ ਇੰਟਰਨਲ ਜਿਹਾ ਇੱਕ ਨੋਟੀਫਿਕੇਸ਼ਨ ਕਰਕੇ ਪਾਸੇ ਤੇ ਕਰੋ ਤੇ ਅੱਗੋਂ ਮੈਨੂੰ ਨੋਟੀਫਿਕੇਸ਼ਨ ਦਿਓ 5 ਸਾਲਾਂ ਦਾ। ਮਤਲਬ ਕਿ ਉਹ ਇੱਥੋਂ ਗਾਂਹ ਹੁਣ 7 ਸਾਲ ਮੰਗਣ ਡਏ ਨੇ ਫੀਲਡ ਮਾਰਸ਼ਲ ਸਾਹਿਬ। ਮਤਲਬ ਕਿ 2032 ਤੱਕ ਉਹ ਆਉਂਦੇ ਨੇ ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ, ਮੈਂ ਇੱਥੇ ਹੀ ਰਹਿਣਾ। ਚਲੋ ਇਹ ਤਾਂ ਰੱਬ ਨੂੰ ਪਤਾ ਹੁੰਦਾ, ਇਨਸਾਨ ਤੇ ਜਿਹੜਾ ਵੀ ਆਉਂਦਾ ਉਹ ਆਂਦਾ ਮੈਂ ਇੱਥੋਂ ਨਹੀਂ ਜਾਣਾ। ਵੇ ਬੁੱਲਿਆ ਅਸੀਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਔਰ ਅਮਰੀਕਾ 'ਚ ਫੀਲਡ ਮਾਰਸ਼ਲ ਸਾਹਿਬ ਜਦੋਂ ਆਏ ਸਨ ਤੇ ਇੱਕ ਚੰਗੇ ਮਜਮੇ ਦੇ ਵਿੱਚ, ਮਤਲਬ ਉੱਥੇ ਕੋਈ 150 ਬੰਦਾ ਹੈ ਸੀ, ਉਹਦੇ 'ਚ ਕਹਿ ਕੇ ਗਏ ਸਨ ਕਿ ਮੈਂ ਅਜੇ ਇੱਥੇ ਹੀ ਹਾਂ ਜਦੋਂ ਤੱਕ ਪਾਕਿਸਤਾਨ ਦੀ ਇਕਾਨਮੀ ਠੀਕ ਨਹੀਂ ਹੁੰਦੀ, ਤੇ ਇਕਾਨਮੀ ਠੀਕ ਕਰਨ ਨੂੰ 2035 ਤੱਕ ਵੇਲਾ ਲੱਗ ਜਾਣਾ। ਮਤਲਬ ਇੱਥੇ ਪੈਗਾਮ ਇਹ ਦੇ ਕੇ ਗਏ ਸਨ ਵੀ ਮੈਂ 2035 ਤੱਕ ਇੱਥੇ ਹੀ ਹਾਂ। ਬਹਰਹਾਲ ਇਹ ਤੇ ਰੱਬ ਦੀਆਂ ਰੱਬ ਹੀ ਜਾਣਦਾ, ਅੱਗੋਂ ਪਤਾ ਲੱਗੇਗਾ ਵੀ ਕੀ ਭਾਵ ਵਿਕਦੀ ਹੈ ਫੀਲਡ ਮਾਰਸ਼ਲ ਸਾਹਿਬ ਨੂੰ। ਲੇਕਿਨ ਪਹਿਲੀ ਖਬਰ ਇਸ ਵੇਲੇ ਲਾਹੌਰ ਤੋਂ ਰੱਖੀਏ ਤੁਹਾਡੇ ਸਾਹਮਣੇ, ਜਿੱਥੇ ਲੋਕਾਂ ਦਾ ਸਾਹ ਬੰਦ ਹੋ ਗਿਆ। ਹਾਂਜੀ, ਉੱਥੇ AQI ਜਿਹੜਾ ਏਅਰ ਕੁਆਲਿਟੀ ਇੰਡੈਕਸ ਹੈ, ਉਹਨੂੰ ਜਦੋਂ ਚੈੱਕ ਕਰਦੇ ਹੋ ਜਾ ਕੇ, ਤੇ ਲਾਹੌਰ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਇਸ ਵੇਲੇ ਰਿਕਾਰਡ ਕਾਇਮ ਹੋਈ ਜਾ ਰਹੇ ਨੇ। ਲਾਹੌਰ ਦੇ ਵਿੱਚ ਇਸ ਵੇਲੇ ਦੁਨੀਆ ਦਾ ਲਾਹੌਰ ਨੇ ਆਲੂਦਾ ਤਰੀਨ ਸ਼ਹਿਰ ਹੋਣ ਦਾ ਰਿਕਾਰਡ ਕਾਇਮ ਕੀਤਾ ਪਿਛਲੇ 2-3 ਦਿਨਾਂ ਦੇ ਵਿੱਚ। ਜਿਹੜਾ ਹਿੰਦੁਸਤਾਨੀ ਸ਼ਹਿਰ ਦਿੱਲੀ ਹੈ ਉਹ ਵੀ ਵੈਸੇ ਰਿਕਾਰਡ ਹੀ ਕਾਇਮ ਕਰਦਾ ਹੈ, ਉਹਦੀ ਆਬਾਦੀ ਜ਼ਿਆਦਾ ਹੈ, ਦਰਖਤ ਉੱਥੇ ਵੀ ਉਹਨਾਂ ਨੇ ਵੱਢ ਛੱਡੇ ਨੇ, ਲੇਕਿਨ ਅਸੀਂ ਲਾਹੌਰ ਦੇ ਵਿੱਚ ਜ਼ਿਆਦਾ ਵੱਡੇ ਨੇ। ਲਾਹੌਰ ਦੇ ਵਿੱਚ ਤੇ ਹੁਣ ਕਿਤੇ ਦਰਖਤ ਹਾਈਮਾ ਹੀ ਨਜ਼ਰ ਆਉਂਦਾ, ਪੁਰਾਣੇ ਇਲਾਕਿਆਂ 'ਚ ਕਿਤੇ ਥੋੜ੍ਹੇ ਬਹੁਤ ਰਹਿ ਗਏ ਨੇ। ਉਹ ਵੀ ਪਿਛਲੇ ਦਿਨਾਂ 'ਚ ਅਸੀਂ ਉਹ ਖਬਰ ਦਿੱਤੀ ਸੀ, ਰਾਹਤ ਬੇਕਰੀ ਦੇ ਸਾਹਮਣੇ ਉਹ ਜਿਹੜੀ ਬੇਸ਼ਰਮੀ, ਬੇਹਯਾਈ, ਬਲਕਿ ਮੈਂ ਤੇ ਆਖਾਂਗਾ ਬਗੈਰਤੀ ਕੀਤੀ ਗਈ ਸੀ ਕਿ ਉਹ 100-150 ਸਾਲ ਪੁਰਾਣਾ ਦਰਖਤ ਜਿਹੜਾ ਉਹਨੂੰ ਵੱਢ ਕੇ ਪਰਾਂ ਮਾਰਿਆ ਸੀ ਕਿ ਜੀ ਇਹ ਪਾਰਕਿੰਗ 'ਚ ਮਸਲਾ ਬਣਾਉਂਦਾ। ਤੇ ਇਹ ਤਾਂ ਸੂਰਤ ਹਾਲ ਹੈ। ਔਰ ਦੂਜੇ ਪਾਸੇ ਉਹੀ ਸ਼ਹਿਰ ਲਾਹੌਰ ਜਿਹੜਾ ਉਹਨੇ ਟੌਪ ਕੀਤਾ AQI ਇੰਡੈਕਸ ਜਿਹੜਾ ਉਹਦੇ 'ਤੇ 985। ਓਏ ਹੋਏ ਹੋਏ, ਉਹਦੇ 'ਤੇ 985 ਜਿਹੜਾ ਉਹ ਸਕੋਰ ਰਿਕਾਰਡ ਕੀਤਾ ਗਿਆ ਹੈ ਲਾਹੌਰ ਦਾ। ਔਰ ਕਈ ਹੋਰ ਇਲਾਕਿਆਂ ਦੇ ਵਿੱਚ ਜਿਹੜੇ ਇਰਦ ਗਿਰਦ ਦੇ ਨੇ 500 ਤੋਂ ਤੇ ਕੰਮ ਉੱਥੇ ਵੱਧ ਗਿਆ। ਮਤਲਬ ਗੁਜਰਾਂਵਾਲਾ, ਸ਼ੇਖੂਪੁਰਾ, ਕਸੂਰ, ਉੱਥੇ ਵੀ 500 ਤੋਂ ਜ਼ਿਆਦਾ ਮਾਮਲਾ ਜਿਹੜਾ ਨਾ AQI ਇੰਡੈਕਸ ਜਿਹੜਾ ਉਹ 500 ਤੋਂ ਜ਼ਿਆਦਾ ਉੱਥੇ ਵੀ ਵੱਧ ਗਿਆ ਹੋਇਆ। ਹੁਣ ਤੁਸੀਂ ਇੱਥੋਂ ਆਪ ਹਿਸਾਬ ਲਾ ਲਓ ਕਿ ਮਾਮਲਾਤ ਕਿਹੜੇ ਪਾਸੇ ਨੂੰ ਜਾਣ ਡਏ ਨੇ। ਮਤਲਬ ਮੈਨੂੰ ਤਾਂ ਲੱਗਦਾ ਹੈ ਕਿ ਹੌਲੀ ਹੌਲੀ ਇਹ ਇਸਲਾਮਾਬਾਦ ਤੇ ਸਾਰਾ ਹੀ ਇਸ ਲਵੇਟ 'ਚ ਆ ਜਾਣਾ। ਲੇਕਿਨ ਜ਼ਰਾ ਪਹਿਲਾਂ ਗੱਲ ਕਰ ਲਈਏ ਦਿੱਲੀ ਦੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ 985 ਇੱਥੇ ਹੈ ਤੇ ਉੱਥੇ 475 ਦੂਸਰੇ ਨੰਬਰ 'ਤੇ। 985 ਤੇ 475 ਇਹ AQI ਦੇ ਸਕੋਰ ਨੇ ਜਿਹੜੇ ਕੱਲ੍ਹ ਪਰਸੋਂ ਦੇ ਸਾਹਮਣੇ ਆਏ ਨੇ, ਤੇ ਉਹ ਤੁਹਾਡੇ ਸਾਹਮਣੇ ਰੱਖ ਰਹੇ ਵੀ ਇਹ ਸੂਰਤ ਹਾਲ ਬਣੀ। ਹੁਣ ਲਾਹੌਰ ਦਿੱਲੀ ਨਾਲੋਂ ਦੁੱਗਣੇ ਤੋਂ ਵੀ ਬਹੁਤਾ ਜਿਹੜਾ ਉਹ ਉੱਥੇ ਗੰਦਗੀ ਹੋ ਗਈ ਹੈ, ਆਲੂਦਗੀ ਜਿਹੜੀ ਹੈ, ਹਵਾਈ ਆਲੂਦਗੀ, ਔਰ ਜਿਹਨੂੰ ਅਸੀਂ ਇੱਥੇ ਉਰਫੇ ਆਮ ਸਮੋਗ ਆਖਦੇ ਕਿ ਉੱਥੇ ਸਾਹ ਲੈਣਾ ਔਖਾ ਹੈ। 4-5 ਜਿਹੜੇ ਵੱਡੇ ਹਸਪਤਾਲ ਨੇ ਉੱਥੇ ਇੱਕ ਦਿਨ 'ਚ 16,000 ਪੇਸ਼ੈਂਟ ਜਿਹੜੇ ਉਹ ਰਜਿਸਟਰਡ ਹੋਏ ਸਨ, ਇੱਕ ਦਿਨ ਦੀ ਗੱਲ ਹੈ। ਤੇ ਹੁਣ ਤੇ ਤੁਸੀਂ ਵੇਖੋ ਇਹਨੂੰ ਕਈ ਦਿਨ ਹੋ ਗਏ ਨੇ ਇਸ ਗੱਲ ਨੂੰ ਕਿ ਉੱਥੇ ਲਾਹੌਰ ਵਾਲਿਆਂ 'ਤੇ ਬੀਤਣ ਕੀ ਰਹੀ ਹੈ। ਮੇਰਾ ਤਾਂ ਖਿਆਲ ਉੱਥੇ ਹੁਣ ਸਾਹ ਲੈਣਾ ਹੀ ਔਖਾ ਲੋਕਾਂ ਦਾ। ਤੇ ਇਹ ਜਿਹੜੀ ਸਮੋਗ ਔਰ ਜਿੰਨੀ ਆਲੂਦਗੀ ਹੈ, ਇੱਥੇ ਤੁਸੀਂ ਕਹਿ ਸਕਦੇ ਹੋ ਕਿ ਬੜੇ ਆਰਾਮ ਦੇ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਕਮ ਅਜ਼ ਕਮ 10 ਸਾਲ ਘੱਟ ਜਾਏਗੀ। ਮਤਲਬ ਜਿਹੜੇ ਬੰਦੇ ਨੇ 70 ਸਾਲ ਜੀਣਾ ਸੀ ਉਹ 60 ਜੀਏਗਾ, ਜਿਹਨੇ 60 ਜੀਣਾ ਉਹ 50 ਜੀਏਗਾ, ਜਿਸ ਤਰ੍ਹਾਂ ਦੇ। ਬਾਕੀ ਤਾਂ ਰੱਬ ਨੂੰ ਪਤਾ ਹੁੰਦਾ ਕਿੰਨੇ ਕਿੰਨਾ ਜੀਣਾ। ਲੇਕਿਨ ਜਿਹੋ ਜਿਹਾ ਉੱਥੇ ਮਾਹੌਲ ਹੈ, ਜਿਹੜਾ ਖਾਣਾ ਵਾਣਾ ਹੈ ਉਹ ਪਹਿਲਾਂ ਹੀ ਉਹਦੇ ਵਿੱਚ ਜੋ ਕੁਝ ਪਾਉਂਦੇ ਨੇ ਉਹ ਤੁਹਾਡੇ ਸਾਹਮਣੇ ਹੀ ਹੈ। ਤੇਲ ਜਿਹੋ ਜਿਹੇ ਲੱਭਦੇ ਨੇ, ਦੁੱਧ ਜਿਹੋ ਜਿਹਾ ਲੱਭਦਾ ਹੈ, ਬਾਕੀ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਉਹਨਾਂ ਦੇ ਵਿੱਚ ਮਿਲਾਵਟਾਂ ਨੇ ਉਹ ਤੁਹਾਡੇ ਸਾਹਮਣੇ। ਹੁਣ ਇੱਕ ਹਵਾ ਰਹਿ ਗਈ ਸੀ ਆਮ ਬੰਦੇ ਦੇ ਕੋਲ ਵੀ ਉਹ ਸਾਹ ਲੈ ਲੈ। ਕਿਸੇ ਵੇਲੇ ਸੁਣਿਆ ਸੀ ਨਾ ਤੁਸੀਂ ਵੀ ਸਾਹ ਲੈਣ 'ਤੇ ਵੀ ਪੈਸੇ ਲੱਗਣੇ ਨੇ, ਉਹ ਹੁਣ ਲੱਗਣੇ ਸ਼ੁਰੂ ਹੋ ਗਏ। ਹੁਣ ਤਗੜਾ ਬੰਦਾ ਫਿਰ ਵੀ ਕੋਈ ਫਿਲਟਰ ਸ਼ਿਲਟਰ ਦਾ ਸਿਸਟਮ ਲਾਏਗਾ ਘਰ ਦੇ ਵਿੱਚ, ਤੇ ਉਹ ਮੇਰਾ ਮਤਲਬ ਹੈ ਕਿ ਸਾਹ ਲੈ ਲਏਗਾ। ਤੇ ਉਹ ਮੈਨੂੰ ਯਾਦ ਹੈ
ਕਿ ਸਾਡੇ ਇੱਕ ਬਜ਼ੁਰਗ ਨੇ, ਉਹ ਲਾਹੌਰ 'ਚ ਹੀ ਰਹਿੰਦੇ ਨੇ। ਜਦੋਂ ਵੀ ਮੈਂ ਉਹਨਾਂ ਨਾਲ ਜਾਂਦਾ ਸਾਂ ਅਤੇ ਉਹਨਾਂ ਨੇ ਇੱਕ ਬੜਾ ਹੀ ਅਖੀਰ ਕੰਮ ਕੀਤਾ ਹੁੰਦਾ ਸੀ। ਬਾਹਰ ਸਮੋਗ ਹੁੰਦੀ ਸੀ, ਉਹਨਾਂ ਨੇ ਸਾਰੀਆਂ ਖਿੜਕੀਆਂ ਖੋਲ੍ਹੀਆਂ ਹੁੰਦੀਆਂ ਸਨ। ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਕੀਤਾ ਜੇ ਤੁਸੀਂ, ਦੁਨੀਆ ਖਿੜਕੀਆਂ ਬੰਦ ਕਰਨ ਡਈ, ਤੁਸੀਂ ਖੋਲ੍ਹੀਆਂ ਨੇ। ਉਹਨਾਂ ਆਖਿਆ ਪੁੱਤਰ ਮੈਨੂੰ ਨਿੱਕੇ ਹੁੰਦਿਆਂ ਤੋਂ ਆਦਤ ਹੈ, ਮੈਂ ਜ਼ਰਾ ਖਿੜਕੀਆਂ ਖੋਲ੍ਹ ਕੇ ਹਵਾ ਲਵਾਉਣਾ ਆਪਣੇ ਆਪ ਨੂੰ। ਉਹ ਪਹਿਲਾਂ ਰਹਿੰਦੇ ਸਨ ਇਸਲਾਮਾਬਾਦ, ਉੱਥੋਂ ਦੀ ਆਦਤ ਬਣੀ ਸੀ, ਉੱਥੇ ਜ਼ਾਹਿਰ ਹੈ ਸਾਫ਼ ਸੀ ਹਵਾ। ਇਹ ਹੁਣ ਲਾਹੌਰ ਦੇ ਵਿੱਚ ਤਾਂ ਜ਼ਾਹਿਰ ਹੈ ਕਿ ਸਮੋਗ ਦੇ ਦਿਨਾਂ 'ਚ ਫਿਰ ਸਪੈਸ਼ਲੀ ਉਹ ਤਾਂ ਜਿੰਨੀ ਖਿੜਕੀ ਬੰਦ ਕਰੋਗੇ ਉਨੀ ਬਚਤ ਹੋਏਗੀ। ਲੇਕਿਨ ਹੁਣ ਲੋਕਾਂ ਨੂੰ ਜਿਹੜੀ ਆਦਤ ਬਣੀ, ਜਿਹੜੇ ਕੌਨਸੈਪਟ ਬਣੇ ਨੇ ਦਿਮਾਗ ਦੇ ਵਿੱਚ ਗਲਤ, ਕਿ ਉਹ ਬਾਹਰੋਂ ਫਰੈਸ਼ ਏਅਰ ਲੈਣੀ, ਉਹ ਫਰੈਸ਼ ਤਾਂ ਕੋਈ ਨਹੀਂ, ਬਾਹਰ ਤਾਂ ਜ਼ਹਿਰ ਹੈ ਜਿਹੜੀ ਇਸ ਵੇਲੇ। ਅਤੇ ਇਸ ਵਾਸਤੇ ਲਾਹੌਰੀਆਂ ਨੂੰ ਮੈਂ ਇਹੀ ਕਹਾਂਗਾ ਵੀ ਇਹਨਾਂ ਦਿਨਾਂ 'ਚ ਤੁਹਾਡੇ ਕੋਲ ਉੱਥੇ ਕੋਈ ਫਰੈਸ਼ ਏਅਰ ਨਹੀਂ ਹੈਗੀ। ਖਿੜਕੀਆਂ ਖੁੜਕੀਆਂ ਬੰਦ ਕਰਕੇ ਅੰਦਰ ਆਪਣਾ ਗੁਜ਼ਾਰਾ ਕਿਸੇ ਤਰੀਕੇ ਨਾਲ ਕਰੋ। ਔਰ ਉੱਥੇ ਅੰਦਰ ਵੀ ਜ਼ਾਹਿਰ ਹੈ ਹਵਾ ਤਾਂ ਬਾਹਰੋਂ ਹੀ ਆਉਣੀ, ਲੇਕਿਨ ਖਿੜਕੀਆਂ ਬੰਦ ਕਰੋਗੇ ਤਾਂ ਥੋੜ੍ਹਾ ਜਿਹਾ ਆਸਰਾ ਹੋ ਜਾਏਗਾ। ਅਤੇ ਜਿਹੜਾ ਨਾ ਉਹ ਅੰਦਰ ਹੀ ਤੁਸੀਂ ਆਪਣਾ ਬੰਦੋਬਸਤ ਕਰੋ ਜਿਹੜਾ ਹਵਾ ਦਾ, ਤਾਂ ਕਿ ਸਮੋਗ ਨੂੰ ਕਿਸੇ ਤਰੀਕੇ ਨਾਲ ਕੰਟਰੋਲ ਕਰੋ। ਲੇਕਿਨ ਹੁਣ ਦੂਜੇ ਪਾਸੇ ਬਾਜੀ ਸਾਡੀ ਨੇ ਵੀ ਕੰਮ ਕੀਤਾ ਹੈ। ਵੈਸੇ ਤਾਂ ਹੁਣ ਤੱਕ ਜਿੰਨੇ ਵੀ ਪ੍ਰੋਜੈਕਟ ਬਾਜੀ ਨੇ ਕੀਤੇ ਨੇ ਉਹ ਜ਼ਿਆਦਾਤਰ ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਫੱਟੀਆਂ ਬਾਜੀ ਲਾਈ ਲੋਈ ਜਾਂਦੀ ਹੈ। ਪਿਛਲੇ ਦਿਨੋਂ ਮਜ਼ਦੂਰ ਕਾਰਡ ਸੀ, ਉਹ ਪਾਕਿਸਤਾਨ ਤਹਿਰੀਕ ਇਨਸਾਫ ਦਾ ਸੀ, ਉਹਦੇ ਉੱਤੇ ਵੀ ਆਪਣੀ ਤਸਵੀਰ ਲਾ ਕੇ ਲਾ ਛੱਡੀ। ਹੈਲਥ ਕਾਰਡ ਦੇ ਉੱਤੇ ਵੀ ਲਾ ਛੱਡੀ। ਇਹ ਜਿਹੜੇ ਹਸਪਤਾਲਾਂ ਦੇ ਇਫਤਤਾਹਬਾਜੀ ਕਰਦੀ ਫਿਰਦੀ, ਯਾਸਮੀਨ ਰਾਸ਼ਦ ਸਾਹਿਬਾ ਦੀ ਮਿਨਿਸਟਰੀ ਇਹ ਕੰਮ ਕਰਦੀ ਸੀ। ਇਹ ਮਸਲਨ ਜਿਹੜੇ ਲਾਹੌਰ ਦੇ ਵਿੱਚ ਬੜੇ ਬੜੇ ਹਸਪਤਾਲ ਨੇ ਜਿਨ੍ਹਾਂ ਨੂੰ ਉਹਨਾਂ ਦੇ ਵਿੱਚ ਤੁਸੀਂ ਕਹੋ ਕਿ ਗੁੰਜਾਇਸ਼ ਵੱਡੀ ਕੀਤੀ ਹੈ। ਨਸ਼ਤਰ ਹਸਪਤਾਲ ਨਵਾਂ ਬਣਿਆ, ਇਸੇ ਤਰੀਕੇ ਨਾਲ ਮਿਓ ਹਸਪੀਟਲ ਦੇ ਵਿੱਚ, ਜਨਰਲ ਹਸਪਤਾਲ ਦੇ ਵਿੱਚ, ਸਰਵਿਸਿਜ਼ ਹਸਪੀਟਲ 'ਚ, ਹਰ ਜਗ੍ਹਾ 'ਤੇ ਕੰਮ ਹੋ ਰਿਹਾ ਸੀ। ਉਹ ਤਖਤੀਆਂ ਤਹਿਰੀਕ ਇਨਸਾਫ ਦੀਆਂ ਬਾਜੀ ਠੋਕੀ ਆਉਂਦੀ ਹਰ ਸ਼ਹਿਰ ਦੇ ਉੱਤੇ। ਤਕਰੀਬਨ ਕੋਈ ਪ੍ਰੋਜੈਕਟ ਹਜੇ ਤੱਕ ਮੈਨੂੰ ਐਸਾ ਦੀਦਾ ਜ਼ੇਬ ਨਜ਼ਰ ਨਹੀਂ ਆਇਆ ਜਿਹੜਾ ਬਾਜੀ ਨੇ ਆਪ ਕੀਤਾ ਹੋਏ ਸਿਵਾਏ ਇੱਕ ਤੋਂ। ਉਹ ਕਿਹੜਾ? ਉਹ ਹੈ ਸਮੋਗ ਵਾਸਤੇ ਗੰਨਾਂ ਤੋਪਾਂ ਜੀਆਂ ਲਿਆਈਏ ਬਾਜੀ, ਜਿਹੜੀਆਂ ਪਾਣੀ ਸੁੱਟਦੀਆਂ ਫਿਰਦੀਆਂ ਨੇ ਫਵਾਰਿਆਂ ਦੇ ਨਾਲ, ਅਤੇ ਬਾਜੀ ਆਂਦੀ ਇਹਦੇ ਨਾਲ ਸਮੋਗ ਜਿਹੜੀ ਉਹ ਬੜੀ ਘਟਣੀ। ਹੁਣ ਸੁਣ ਲਓ ਜ਼ਰਾ ਉਹਦੀ ਹਾਲਤ ਵੀ। 4 ਕਰੋੜ 50 ਲੱਖ ਰੁਪਈਏ ਦਾ ਇੱਕ ਟਰੱਕ ਆਇਆ। 4 ਕਰੋੜ 50 ਲੱਖ ਰੁਪਈਏ ਦਾ ਇੱਕ ਉਹ ਜਿਹੜੀ ਗਨ ਆਈ ਹੈ, ਮੈਂ ਤੁਹਾਨੂੰ ਗਲਤ ਦੱਸ ਦਿੱਤਾ, ਟਰੱਕ ਨਹੀਂ ਗਨ ਆਈ ਹੈ। 1.5 ਕਰੋੜ ਰੁਪਈਏ ਦਾ ਉਹ ਟਰੱਕ ਹੈ, ਉਹਦੇ ਥੱਲੇ ਜਿਹੜਾ ਲਾਇਆ ਹੋਇਆ ਇਹ ਗਨ ਦੀ ਕੀਮਤ ਹੈ। ਔਰ ਨਾਲ ਫਿਰ ਉਹਦੇ ਵਿੱਚ ਜਿਹੜਾ ਡੀਜ਼ਲ ਪੈਂਦਾ, ਔਰ 3,60,000 ਲੀਟਰ ਪਾਣੀ ਇਹਦੇ 'ਚ ਇਸਤੇਮਾਲ ਹੁੰਦਾ। ਔਰ ਡੀਜ਼ਲ ਜਿਹੜਾ ਉਹ ਜ਼ਾਹਿਰ ਹੈ ਉਹ ਜਿਸ ਵੇਲੇ ਇਹ ਟਰੱਕ ਚੱਲੇਗਾ ਨਾਲ ਮਸ਼ੀਨ ਚੱਲੇਗੀ, ਦੋਵੇਂ ਚੱਲਣਗੀਆਂ, ਅਤੇ ਡੀਜ਼ਲ ਬਲੇਗਾ ਜ਼ਾਹਿਰ ਹੈ। ਉਸ ਡੀਜ਼ਲ ਨਾਲ ਆਲੂਦਗੀ ਹੋਰ ਜ਼ਿਆਦਾ ਹੋਏਗੀ। ਅਤੇ ਇਹ ਹੁਣ ਜਿੱਥੇ ਇਸਤੇਮਾਲ ਹੋਇਆ ਸੀ ਚਾਈਨਾ 'ਚ, ਉੱਥੋਂ ਦੀ ਰਿਸਰਚ ਇਹ ਸੀ ਵੀ 13% ਇਜ਼ਾਫਾ ਕਰ ਦਿੱਤਾ ਸੀ ਉਹਨਾਂ ਨੇ ਆਲੂਦਗੀ ਦੇ ਵਿੱਚ ਇਹਨਾਂ ਮਸ਼ੀਨਾਂ ਨੇ। ਲੇਕਿਨ ਬਾਜੀ ਨੂੰ ਕਿਉਂਕਿ ਸ਼ੌਕ ਹੈ ਵੀ ਤੋਪਾਂ ਚੱਲਣ ਹਰ ਪਾਸੇ, ਬਾਜੀ ਤੇ ਆਂਦੀ ਹੈ ਵੀ ਹਰ ਸ਼ਾਇਦ ਚੱਲੇ, ਚੱਲਦੀ ਨਜ਼ਰ ਆਵੇ। ਬਾਜੀ ਨੂੰ ਹਰ ਸ਼ਾਇਦ ਚੱਲਦੀ ਨਜ਼ਰ ਆਉਣੀ ਚਾਹੀਦੀ ਹੈ, ਅਤੇ ਇਸੇ ਵਜ੍ਹਾ ਤੋਂ ਬਾਜੀ ਇਹ ਤੋਪਾਂ ਲੈ ਕੇ ਆਈ ਹੈ। ਇੱਕ ਇੱਕ ਦੇ ਉੱਤੇ ਤੁਹਾਡਾ ਜਿਹੜਾ ਉਹ 7-7, 8-8 ਕਰੋੜ ਜਿਹੜਾ ਖਰਚ ਕੀਤਾ, ਹੁਣ ਪਤਾ ਨਹੀਂ ਕਿੰਨੀਆਂ ਕੁ ਤੋਪਾਂ ਲਿਆਈ ਹੈ। ਉਹ ਹੁਣ ਜਿੱਥੇ ਚੱਲਦੀਆਂ ਨੇ ਉੱਥੇ ਆਲੂਦਗੀ ਹੋਰ ਜ਼ਿਆਦਾ ਹੋ ਜਾਂਦੀ ਹੈ। ਲੇਕਿਨ ਕਿਉਂਕਿ ਉਹਦੀ ਵੀਡੀਓ ਬੜੀ ਸੋਹਣੀ ਬਣਦੀ ਹੈ, ਉਹ ਤੋਪ 'ਚੋਂ ਜਨਾਬ ਪਾਣੀ ਦਾ ਫੁਆਰਾ ਬਾਹਰ ਨਿਕਲ ਰਿਹਾ, ਤਾਂ ਉਹ ਇੰਝ ਲੱਗ ਰਿਹਾ ਜਿਵੇਂ ਬਸ ਕੋਈ ਆਰਟੀਫਿਸ਼ਲ ਬਾਰਿਸ਼ ਬੁਰਿਸ਼ ਹੋ ਰਹੀ ਹੈ। ਉਹ ਕਿਉਂਕਿ ਹਵਾ ਦੇ ਵਿੱਚ ਨਮੀ ਜ਼ਿਆਦਾ ਹੋ ਜਾਂਦੀ, ਆਲੂਦਗੀ ਹੋਰ ਡੈਂਸ ਹੋ ਜਾਂਦੀ ਹਵਾ। ਉਹ ਜਿਹੜੀ ਕੋਈ ਹਵਾ ਦੇ ਕਿਸੇ ਬੁੱਲੇ ਨਾਲ ਆਲੂਦਗੀ ਨੇ ਗਾਂਹ ਪਿਛਾਂਹ ਆਉਣਾ ਹੁੰਦਾ, ਉਹ ਵੀ ਠਮਰ ਕੇ ਜਿਹੜਾ ਨਾ ਤੁਹਾਨੂੰ ਕੰਮ ਪਾਉਂਦੀ ਹੈ। ਲੇਕਿਨ ਬਾਜੀ ਨੂੰ ਇਸ ਗੱਲ ਨਾਲ ਕੀ, ਬਾਜੀ ਨੇ ਉਹ ਕਹਿੰਦੇ ਨਾ ਵੀ ਉਹ ਲਾਗੀ ਨੇ ਲਾਗ ਲੈਣੇ, ਕੁੜੀ ਭਾਵੇਂ ਜਾਂਦੀ ਰੰਡੀ ਹੋ ਜਾਏ। ਇਹ ਹੁਣ ਫਿਰ ਰੌਲਾ ਪਾ ਲੈਣਾ ਉਰਦੂ ਸਪੀਕਿੰਗ ਨੇ ਸਾਡੇ ਨਾਲ ਪਈ ਜੀ, ਇਹ ਤੁਸੀਂ ਬੜਾ ਭੈੜਾ ਲਫ਼ਜ਼ ਕਹਿ ਦਿੱਤਾ। ਉਹ ਭਾਈ ਜੀ ਇਹ ਸਾਡੀ ਪੰਜਾਬੀ ਜ਼ੁਬਾਨ ਹੈ, ਸਾਨੂੰ ਬਖਸ਼ ਦਿਓ, ਅਸੀਂ ਤੁਹਾਡੀ ਜ਼ੁਬਾਨ ਦਾ ਬੜਾ ਇਹਤਰਾਮ ਕਰਦੇ ਹਾਂ। 65% 60% ਸਾਡੀ ਆਬਾਦੀ ਹੈ। ਦੁਨੀਆ ਦੇ ਵਿੱਚ ਵਾਹਦ ਤਜਰਬਾ ਕਿ ਜਿੱਥੇ ਮੈਜੋਰਿਟੀ ਦੇ ਉੱਤੇ ਮਾਈਨੋਰਿਟੀ ਦੀ ਜਿਹੜੀ ਜ਼ੁਬਾਨ ਹੈ ਉਹਨੂੰ ਲਾਗੂ ਕਰ ਦਿੱਤਾ ਹੈ, ਅਤੇ ਮੈਜੋਰਿਟੀ ਨੂੰ ਇਹ ਵੀ ਇਜਾਜ਼ਤ ਨਹੀਂ ਕਿ ਉਹ ਆਪਣੀ ਜ਼ੁਬਾਨ ਬੋਲ ਸਕੇ। ਜੇ ਬੋਲੇ ਤਾਂ ਉਹਨੂੰ ਫੜ ਲੈਂਦੇ ਜੇ, ਆਂਦੇ ਜੇ ਭੈੜਾ ਲਫ਼ਜ਼ ਕਿਹਾ। ਹੁਣ ਇਹ ਦੁਬਾਰਾ ਜ਼ਰਾ ਸਮਝੋ, ਇਹ ਮੁਹਾਵਰਾ ਸੁਣੋ ਪੰਜਾਬੀ ਦਾ, ਲਾਗੀਆਂ ਨੇ ਲਾਗ ਲੈਣੇ ਭਾਵੇਂ ਕੁੜੀ ਜਾਂਦੀ ਰੰਡੀ ਹੋ ਜਾਏ। ਹੁਣ ਉਰਦੂ ਸਪੀਕਿੰਗ ਨੇ ਤੈਨੂੰ ਗਾਲ ਬਣਾ ਦੇਣੀ। ਹੁਣ ਇਹ ਪੰਜਾਬੀ ਦੇ ਵਿੱਚ ਮੁਹਾਵਰਾ ਇਹ ਹੈ ਵੀ ਜਿਹੜੇ ਲਾਗੀ ਨੇ, ਮਤਲਬ ਜਿਹੜਾ ਉੱਥੇ ਨਾਈ ਇਹ ਕੰਮ ਕਰਦਾ ਦੂਸਰੇ, ਉਹਨਾਂ ਨੇ ਜਿਹੜੀ ਟਿਪ ਤੁਸੀਂ ਉਰਦੂ ਦੇ ਵਿੱਚ ਅੰਗਰੇਜ਼ੀ 'ਚ ਸਮਝੋ, ਅਜ਼ਾਜ਼ੀਆ ਸਮਝੋ, ਜਦੋਂ ਵਿਆਹਾਂ 'ਤੇ ਉਹ ਕੰਮ ਕਰਦੇ ਨੇ ਅਤੇ ਜਿਹੜੇ ਉਹਨੂੰ ਤੁਸੀਂ ਪੈਸੇ ਦਿੰਦੇ ਹੋ ਅਲੱਗ ਹੈ, ਪਰ ਜਿਹੜੇ ਵੀ ਆਉਂਦੇ ਨੇ ਪ੍ਰਾਹੁਣੇ, ਮਾਮਾ ਆਇਆ ਕੁੜੀ ਦਾ, ਨਾਨਾ ਆਇਆ, ਚਾਚਾ ਆਇਆ, ਉਹ ਸਾਰੇ ਲਾਗ ਦੇ ਕੇ ਜਾਂਦੇ ਨੇ। ਉਹ ਆਉਂਦੇ ਨੇ ਜਿਸ ਵੇਲੇ ਡੋਲੀ ਤੁਰਨੀ ਹੈ ਨਾ, ਕੁੜੀ ਭਾਵੇਂ ਜਾਂਦੀ ਰੰਡੀ ਹੋ ਜਾਏ, ਮਤਲਬ ਕਿ ਉਹਦਾ ਘਰ ਵਾਲਾ ਭਾਵੇਂ ਮਰ ਜਾਏ, ਭਾਵੇਂ ਤਲਾਕ ਹੋ ਜਾਏ। ਅਗਰ ਘਰ ਵਾਲਾ ਮਰ ਜਾਏ ਤਾਂ ਫਿਰ ਉਹਨੂੰ ਕਹਿਣਗੇ ਵੀ ਰੰਡੀ ਹੋ ਗਈ, ਅਗਰ ਘਰ ਵਾਲੀ ਮਰ ਜਾਏ ਤਾਂ ਰੰਡਾ ਹੋ ਗਿਆ, ਅਤੇ ਅਗਰ ਉਹ ਤਲਾਕ ਹੋ ਗਈ ਤਾਂ ਫਿਰ ਜ਼ਾਹਿਰ ਹੈ ਫਿਰ ਤੇ ਤਲਾਕ ਹੀ ਹੋ ਗਈ। ਅਤੇ ਉਹ ਇੱਕ ਮੁਹਾਵਰਾ ਹੈ ਵੀ ਕੁੜੀ ਦੇ ਨਾਲ ਜੋ ਹੁੰਦਾ ਹੋਵੇ, ਲਾਗੀਆਂ ਨੇ ਆਪਣੇ ਲਾਗ ਲੈਣੇ। ਉਹ ਜੰਝ ਤੁਰਨ ਤੋਂ ਬਾਅਦ ਆਉਂਦੇ ਨੇ ਸਾਨੂੰ ਲਾਗ ਦੇ ਦਿਓ, ਕੁੜੀ ਦਾ ਅੱਗੋਂ ਜੋ ਵੀ ਮੁਸਤਕਬਲ ਹੁੰਦਾ ਉਹ ਵੇਖਿਆ ਜਾਏਗਾ। ਅਤੇ ਇਹ ਬਾਜੀ ਨੇ ਵੀ ਇਹੀ ਕੰਮ ਕੀਤਾ। ਬਹਰਹਾਲ ਵਾਪਸ ਆਵਾਂ ਇਸ ਗੱਲ 'ਤੇ,
ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਮੈਜੋਰਿਟੀ ਹੈ ਉਹਦੀ ਜ਼ੁਬਾਨ ਨੂੰ ਇੰਟੈਕਟ ਰੱਖਿਆ ਜਾਂਦਾ ਹੈ, ਉਹਦੇ ਉੱਤੇ ਮਾਈਨੋਰਿਟੀ ਦੀ ਜ਼ੁਬਾਨ ਵੀ ਲਿਆਂਦੀ ਜਾ ਸਕਦੀ ਹੈ। ਸਵਿਟਜ਼ਰਲੈਂਡ ਬੜੀ ਖੂਬਸੂਰਤ ਉਹਦੀ ਮਿਸਾਲ ਹੈ। ਉੱਥੇ ਫਰੈਂਚ ਵੀ ਬੋਲੀ ਜਾਂਦੀ ਹੈ, ਉੱਥੇ ਇਟਾਲੀਅਨ ਵੀ ਬੋਲੀ ਜਾਂਦੀ ਹੈ, ਅਤੇ ਉੱਥੇ ਜਰਮਨ ਵੀ ਬੋਲੀ ਜਾਂਦੀ ਹੈ। ਜਿੱਥੇ ਜਿਹੜੇ ਇਲਾਕਿਆਂ ਦੀ ਆਬਾਦੀ ਸੰਘਣੀ ਹੈ ਉੱਥੇ ਉਹ ਆਪਣੀ ਜ਼ੁਬਾਨ ਬੋਲਦੇ ਨੇ। ਇਹ ਪੰਜਾਬੀਆਂ ਦੇ ਨਾਲ ਵੱਖਰਾ ਹੀ ਮੁਸੀਬਤ ਹੈ। ਜ਼ਾਹਿਰ ਹੈ ਪਠਾਨਾਂ ਨਾਲ ਵੀ ਹੋਇਆ, ਬਲੋਚ ਨਾਲ ਵੀ ਹੋਇਆ, ਸਿੰਧੀਆਂ ਨਾਲ ਵੀ ਹੋਇਆ, ਸਾਰਿਆਂ ਨਾਲ। ਉਰਦੂ ਸਪੀਕਿੰਗ ਸਾਡੇ 5 ਤੋਂ 8% ਨੇ ਭੈਣ ਭਰਾ। ਇਹਨੂੰ ਸਾਡੀ ਕੌਮੀ ਜ਼ੁਬਾਨ ਬਣਾ ਦਿੱਤਾ, ਚਲੋ ਚੰਗੀ ਗੱਲ ਹੈ। ਸਾਡੇ ਸਿਰ ਅੱਖਾਂ 'ਤੇ ਅਸੀਂ ਸਾਰੇ ਬੋਲਦੇ, ਮੈਂ ਵੀ ਬੋਲਦਾ, ਕੋਸ਼ਿਸ਼ ਕਰਦੇ, ਸਿੱਖਦੇ ਔਰ ਸਿੱਖੀ ਵੀ ਹੈ। ਲੇਕਿਨ ਅਸੀਂ ਬਰਦਾਸ਼ਤ ਕਰਦੇ ਹਾਂ, ਸਾਨੂੰ ਬਰਦਾਸ਼ਤ ਉਰਦੂ ਸਪੀਕਿੰਗ ਨਹੀਂ ਕਰਦੇ। ਮੈਂ ਤੁਹਾਨੂੰ ਜਿਸ ਤਰ੍ਹਾਂ ਹੁਣ ਇੱਕ ਲਫ਼ਜ਼ ਦੇਖਿਆ, ਇੱਕ ਵਾਰ ਮੈਂ ਪ੍ਰੈਸ ਕਾਨਫਰੰਸ ਕਹਿ ਦਿੱਤਾ ਅਤੇ ਪੂਰੇ ਮੇਰੇ ਮਗਰ ਪੈ ਗਏ। ਉਹਨੇ ਆਖਿਆ ਤੁਸੀਂ ਇਹ ਲਫ਼ਜ਼ ਕੀ ਕਹਿ ਦਿੱਤਾ। ਹੁਣ ਸਾਡੇ ਜਿਹੜਾ ਜਨਾਬ ਤੁਸੀਂ ਕੀ ਰੰਡੀ ਰੋਣਾ ਪਾਇਆ ਹੈ, ਸਾਡੇ ਸਾਰੇ ਮੁਹਾਵਰੇ ਹੀ, ਕਿਉਂਕਿ ਇੱਕ ਲਫ਼ਜ਼ ਹੈ ਪੰਜਾਬੀ ਜ਼ੁਬਾਨ ਦਾ। ਹੁਣ ਮੈਂ ਇੱਕ ਸਵੀਡਨ ਦੀ ਯੂਨੀਵਰਸਿਟੀ ਹੈ, ਉਹਦਾ ਨਾਂ ਨਹੀਂ ਲੈ ਸਕਦਾ ਇੱਥੇ ਤੁਹਾਡੇ ਸਾਹਮਣੇ, ਕਿਉਂਕਿ ਉਸ ਯੂਨੀਵਰਸਿਟੀ ਦਾ ਜਿਹੜਾ ਨਾਂ ਹੈ ਉਹ ਸਾਡੀ ਜਿਹੜੀ ਆ ਜ਼ੁਬਾਨ ਉਹਦੇ ਵਿੱਚ ਸ਼ਰਮਗਾਹ ਦੇ ਨਾਲ ਉਹ ਜਿਹੜਾ ਉਹਦਾ ਹਿਸਾਬ ਕਿਤਾਬ ਲੱਗਦਾ ਹੈ। ਇਸੇ ਤਰ੍ਹਾਂ ਪਿਛਲੇ ਦਿਨੋਂ ਡਾਕਟਰ ਸਾਹਿਬ ਨੇ ਆਪਣੇ ਉਹ ਚੇ ਦੇ ਨਾਲ ਇੱਕ ਲਫ਼ਜ਼ ਨੂੰ ਡਾਕਟਰ ਮੋਹਿਤ ਸਾਹਿਬ ਬੜਾ ਇਸਤੇਮਾਲ ਕਰਦੇ ਨੇ। ਉਹ ਕਿਸੇ ਡਾਕਟਰ ਦਾ ਲਾਸਟ ਨੇਮ ਸੀ। ਉਹ ਜ਼ਾਹਿਰ ਹੈ ਹੁਣ ਸਾਡੀ ਜ਼ੁਬਾਨ ਦੇ ਵਿੱਚ ਤੇ ਉਹ ਜੋ ਵੀ ਹੈ, ਲੇਕਿਨ ਉਹਦੀ ਜ਼ੁਬਾਨ ਦੇ ਵਿੱਚ ਤੇ ਉਹਦਾ ਮਤਲਬ ਉਹ ਨਹੀਂ ਸੀ। ਅਤੇ ਇਹ ਸਾਡੇ ਕਿਉਂਕਿ ਪੰਜਾਬੀ ਨੂੰ ਤਾਂ ਕੋਈ ਜ਼ੁਬਾਨ ਗਿਣਦਾ ਹੀ ਨਹੀਂ, ਉਹਨੂੰ ਤਾਂ ਖਾ ਪੀ ਗਏ ਨੇ, ਜਿਹੜੀ 65% ਦੀ ਜ਼ੁਬਾਨ ਹੈ, 60 ਤੋਂ 65। ਇਸੇ ਤਰ੍ਹਾਂ ਮੈਂ ਆਨਾ ਪਠਾਣਾ ਨੂੰ ਵੀ ਹੱਕ ਦਿਓ ਆਪਣੀ ਜ਼ੁਬਾਨ ਦਾ, ਸਿੰਧੀਆਂ ਨੂੰ ਵੀ ਦਿਓ, ਬਲੋਚ ਨੂੰ ਵੀ ਦਿਓ, ਔਰ ਉਰਦੂ ਸਪੀਕਿੰਗ ਨੂੰ ਵੀ ਉਹਦਾ ਹੱਕ ਦਿਓ। ਔਰ ਕੌਮੀ ਜ਼ੁਬਾਨ ਅਸੀਂ ਸਾਰੇ ਬੋਲਣ ਨੂੰ ਤਿਆਰ ਹਾਂ, ਲੇਕਿਨ ਯਾਰ ਸਾਡੇ ਕੋਲੋਂ ਸਾਡੀ ਜ਼ੁਬਾਨ ਤਾਂ ਨਾ ਖੋਵੋ, ਸਾਡੇ ਕੋਲੋਂ ਸਾਡਾ ਐਕਸਪ੍ਰੈਸ਼ਨ ਤਾਂ ਨਾ ਖੋਵੋ। ਅਗਰ ਸਾਡੇ ਐਕਸਪ੍ਰੈਸ਼ਨ 'ਚ ਕੋਈ ਲਫ਼ਜ਼ ਹੈ ਜਿਹਦਾ ਮਤਲਬ ਤੁਹਾਡੀ ਜ਼ੁਬਾਨ ਦੇ ਵਿੱਚ ਭੈੜਾ ਹੈ, ਅਤੇ ਸਾਡੀ ਸਾਈਡ ਵੀ ਸਮਝ ਲਓ ਤੁਹਾਡੀ ਮਿਹਰਬਾਨੀ ਹੈ, ਜਾਂ ਮੇਰਾ ਮਤਲਬ ਹੈ ਕਿ ਬੰਦੂਕਾਂ ਚੁੱਕ ਕੇ ਪੈ ਜਾਣਾ ਤੁਸੀਂ। ਚਲੋ ਖੈਰ, ਇਹ ਤਾਂ ਇੱਕ ਪੁਰਾਣੀ ਗੱਲ ਹੈ, ਨਵੀਂ ਗੱਲ ਨਹੀਂ ਹੈ। ਅਤੇ ਬਾਜੀ ਨੇ ਵੀ ਇੰਝ ਹੀ, ਬਾਜੀ ਦੇ ਜਿਹੜੇ ਆਲੇ ਦੁਆਲੇ ਨੇ, ਜਿਹੜੇ ਲਿਆਉਣ ਵਾਲੇ ਨੇ ਇਹਨਾਂ ਨੂੰ, ਉਹਨਾਂ ਨੇ ਆਪਣੇ ਲਾਗ ਲੈਣੇ ਸੀ। ਉਹਨਾਂ ਨੂੰ ਇਸ ਗੱਲ ਨਾਲ ਕੀ, ਉਹਨਾਂ ਲਾਗ ਲਏ ਨੇ, ਪੈਸਾ ਬਣਾਇਆ ਇਹਦੇ ਵਿੱਚੋਂ, ਅਤੇ ਉਹ ਚੋਰਾਂ ਦੇ ਕੱਪੜੇ ਅਤੇ ਡਾਂਗਾਂ ਦੇ ਗਜ਼, ਉਹ ਜਿਹੜਾ ਜੀ ਉਹ ਚੋਰੀ ਦਾ ਮਾਲ ਸੀ। ਅਤੇ ਉਹ ਚੋਰੀ ਦਾ ਕੱਪੜਾ ਹੋਵੇ ਤਾਂ ਫਿਰ ਡਾਂਗਾ ਗਜ਼ ਜਿਹੜਾ ਮੀਟਰ ਜਿਹੜਾ ਹੁੰਦਾ ਉਹ ਲੰਮਾ ਹੀ ਹੋ ਜਾਂਦਾ, ਫਿਰ ਉਹ ਡਾਂਗਾਂ ਨਾਲ ਹੀ ਮਿਲਦੇ ਨੇ, ਕਿਹੜਾ ਕੋਈ ਪੁੱਛਣ ਦੱਸਣ ਵਾਲਾ। ਅੱਛਾ ਜੀ, ਹੈਦਰਾਬਾਦ ਦੇ ਵਿੱਚ 30 ਅਕਤੂਬਰ ਕੱਲ੍ਹ ਡੇਂਗੀ ਦੇ ਨਾਲ ਇੱਕ ਵਕੀਲ ਸਾਹਿਬ ਦੇ ਪੁੱਤਰ ਦੀ ਜਾਨ ਚਲੀ ਗਈ, ਵਫਾਤ ਹੋ ਗਈ। ਸਾਡਾ ਬੜਾ ਬੜਾ ਪੁਰਸਾ, ਸਾਡੀ ਦੁਆ ਵੀ, ਅੱਲਾ ਬੱਚੇ ਨੂੰ ਜੰਨਤ 'ਚ ਜਗ੍ਹਾ ਦੇਵੇ। ਇਸ ਵੇਲੇ ਹੈਦਰਾਬਾਦ 'ਚ ਬੜਾ ਜ਼ਿਆਦਾ ਜਿਹੜਾ ਨਾ ਉਹ ਡੇਂਗੀ ਫੈਲਿਆ ਹੋਇਆ। ਇੱਕ ਮਹੀਨੇ 'ਚ ਤਕਰੀਬਨ 20 ਤੋਂ ਜ਼ਿਆਦਾ ਲੋਕ ਜਿਹੜੇ ਰਜਿਸਟਰਡ ਨੇ, ਜਿਹੜੇ ਹਸਪਤਾਲਾਂ ਦੇ ਥਰੂ ਵਫਾਤ ਜਿਨ੍ਹਾਂ ਦੀ ਹੋਈ ਹੈ, ਘਰਾਂ ਦੇ ਵਿੱਚ ਤਾਂ ਹੁਣ ਪਤਾ ਨਹੀਂ ਕਿੰਨਿਆਂ ਦੀ ਹੋਈ ਹੋਏਗੀ, ਲੇਕਿਨ 20 ਜਿਹੜੇ ਨੇ ਉਹ ਅਫਰਾਦ ਜਿਹੜੇ ਨੇ ਉਹ ਡੇਂਗੀ ਦਾ ਸ਼ਿਕਾਰ ਮਤਲਬ ਕਿ ਵਫਾਤ ਪਾ ਗਏ ਨੇ। 16,000 ਰਜਿਸਟਰਡ ਹੋਏ ਨੇ ਉੱਥੇ ਮਰੀਜ਼ ਡੇਂਗੀ ਦੇ। ਹੈਦਰਾਬਾਦ ਸ਼ਹਿਰ ਦੀ ਸਿਰਫ ਗੱਲ ਕਰਨ ਡਏ, ਇਸ ਤਰ੍ਹਾਂ ਡੇਂਗੀ ਉੱਥੇ ਫੈਲੀ ਹੋਈ ਹੈ। ਇਹ ਹੁਣ ਜਿਹੜੇ ਵਕੀਲ ਸਾਹਿਬ ਨੇ, ਇਹਨਾਂ ਨੇ ਉੱਥੇ ਜਿਹੜੇ ਡਾਕਟਰਸ ਨੇ ਉਹਨਾਂ ਦੇ ਉੱਤੇ ਪਰਚਾ ਦਰਜ ਕਰਵਾ ਦਿੱਤਾ ਜਾ ਕੇ ਕਤਲ ਦਾ, ਕਿ ਜੀ ਮੇਰੇ ਬੇਟੇ ਦਾ ਡੇਂਗੀ ਦੇ ਨਾਲ ਜਿਹੜਾ ਹੋਇਆ। ਇਹ ਹੁਣ ਹੁਕਮੇ ਰੱਬੀ ਹੁੰਦੇ ਨੇ। ਮੈਂ ਇਹੀ ਆਖਾਂਗਾ ਵੀ ਡਾਕਟਰਾਂ ਦੇ ਏਡੀ ਉਹਨਾਂ ਨੇ ਜਾਣ ਕੇ ਤਾਂ ਨਹੀਂ ਇਹ ਕੰਮ ਕੀਤਾ ਹੁੰਦਾ। ਕੋਤਾਹੀ ਕਿਸ ਵੇਲੇ ਹੋ ਜਾਂਦੀ, ਉਹਦੇ ਵੀ ਫਿਰ ਤਰੀਕੇ ਨੇ, ਉਹ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਡਾਕਟਰਸ ਨੂੰ ਵੀ ਖਿਆਲ ਕਰਨਾ ਚਾਹੀਦਾ। ਲੇਕਿਨ ਇਹ ਜਿਹੜਾ ਤਰੀਕਾ ਵੀ ਡਾਕਟਰਾਂ ਨੂੰ ਥਾਣੇ 'ਚ ਖਿੱਚਣਾ ਅਤੇ ਉਹਨਾਂ 'ਤੇ ਪਰਚੇ ਕਰਾਉਣਾ, ਇਹ ਵੀ ਕੋਈ ਮੁਨਾਸਬ ਨਹੀਂ ਹੈ। ਥੋੜ੍ਹਾ ਜਿਹਾ ਮਿਹਰਬਾਨੀ ਕਰੋ ਇਹਦੇ 'ਤੇ ਵੀ। ਡਾਕਟਰ ਪਹਿਲੇ ਹੀ ਬੜੇ ਮੁਸ਼ਕਿਲ ਹਾਲਾਤ ਦੇ ਵਿੱਚ ਕੰਮ ਕਰ ਰਹੇ ਨੇ, ਅਤੇ ਥੋੜ੍ਹਾ ਜਿਹਾ ਉਹਨਾਂ ਦੀ ਸਿਚੁਏਸ਼ਨ ਨੂੰ ਵੀ ਸਮਝੋ। ਉਹ ਜਾਣ ਕੇ ਥੋੜ੍ਹੀ ਕਰਦੇ ਨੇ ਸਾਰਾ ਕੰਮ। ਬਹਰਹਾਲ ਉੱਥੇ ਡੇਂਗੀ ਦੀ ਸੂਰਤ ਹਾਲ ਬੜੀ ਖਰਾਬ ਹੈ। ਸਿੰਧ ਗਵਰਨਮੈਂਟ ਨੂੰ ਜ਼ਾਹਿਰ ਹੈ ਉੱਥੇ ਐਕਸ਼ਨ ਲੈਣਾ ਚਾਹੀਦਾ ਹੈ, ਕੋਈ ਸਪਰੇਅ ਵਗੈਰਾ ਕਰਨ, ਕੋਈ ਮੱਛਰਾਂ ਦਾ ਕੋਈ ਸਿਸਟਮ ਜਿਹੜਾ ਸਿੱਧਾ ਕਰਨ। ਅੱਛਾ ਜੀ, ਇਹ ਖਬਰ ਆ ਰਹੀ ਹੈ PC ਭੂਰਬਨ 24 ਤਾਰੀਖ ਨੂੰ ਉੱਥੇ ਫਾਈਨੈਂਸ ਔਰ ਰੈਵਨਿਊ ਕਮੇਟੀ ਦਾ ਇਜਲਾਸ ਸੀ ਕੌਮੀ ਅਸੈਂਬਲੀ ਦਾ। ਉਹਦੇ 2 ਮੈਂਬਰ ਨੇ, ਮੁਬੀਨ ਆਰਿਫ ਜੱਟ ਅਤੇ ਉਸਾਮਾ ਮਹਿਲਾ। ਇਹ ਉਸਾਮਾ ਮਹਿਲਾ ਸਾਹਿਬ ਅਤੇ ਮੁਬੀਨ ਆਰਿਫ ਜੱਟ ਸਾਹਿਬ ਨੂੰ ਉੱਥੇ ਫੜਨ ਵਾਸਤੇ ਪੰਜਾਬ ਪੁਲਿਸ ਅੱਪੜ ਗਈ। ਨਵੀਦ ਕਮਰ ਸਾਹਿਬ ਉਸ ਕਮੇਟੀ ਦੇ ਮੇਰੇ ਖਿਆਲ ਹੋਏ ਰਵਾਨ ਹੈ। ਉਹਨਾਂ ਨੇ ਸਪੀਕਰ ਕੌਮੀ ਅਸੈਂਬਲੀ ਨੂੰ ਫੋਨ ਕੀਤਾ ਕਿ ਜੀ ਇਹ ਜ਼ਰਾ ਗੱਲ ਕਰੋ ਅਯਾਜ਼ ਸਾਦਿਕ ਸਾਹਿਬ, ਮਰੀਮ ਨਵਾਜ਼ ਦੇ ਨਾਲ। ਇਹ 2 MNA ਨੇ, ਇਹਨਾਂ ਨੂੰ PC ਭੂਰਬਨ 'ਚ ਸਾਡਾ ਇਜਲਾਸ ਹੋ ਰਿਹਾ ਅਤੇ ਇੱਥੇ ਫੜਨ ਪਹੁੰਚ ਗਏ ਨੇ। ਅਤੇ ਉਹਦੇ ਜਵਾਬ ਦੇ ਵਿੱਚ ਅਯਾਜ਼ ਸਾਦਿਕ ਸਾਹਿਬ ਨੇ ਅੱਗੋਂ ਆਖਿਆ ਕਿ ਜਨਾਬ ਇਹ ਬੜੀਆਂ ਤੱਤੀਆਂ ਤਕਰੀਰਾਂ ਕਰਦੇ ਨੇ ਅਸੈਂਬਲੀ ਦੇ ਵਿੱਚ, ਅਤੇ ਫਿਰ ਇਹ ਕੰਮ ਤਾਂ ਹੋਣਾ। ਹਾਲਾਂਕਿ ਅਯਾਜ਼ ਸਾਦਿਕ ਸਾਹਿਬ ਨੂੰ ਲੋਕੀ ਭਲਾਮਾਨਸ ਸਮਝਦੇ ਨੇ, ਉਹਨਾਂ ਨੂੰ ਦੂਰ ਅੰਦੇਸ਼ ਸਮਝਦੇ ਨੇ ਵੀ ਉਹ ਬਿਹਤਰ ਆਦਮੀ ਹੈ ਨੂਨ ਲੀਗ ਦੇ ਵਿੱਚ। ਅਤੇ ਅਗਰ ਬਿਹਤਰ ਬੰਦੇ ਦਾ ਇਹ ਹਾਲ ਹੈ ਤਾਂ ਤੁਸੀਂ ਆਪ ਹਿਸਾਬ ਲਾ ਲਓ ਕਿ ਬਾਕੀਆਂ ਦਾ ਹਾਲ ਕੀ ਹੋਏਗਾ। ਬਿਹਤਰ ਬੰਦੇ ਦਾ ਅਗਰ ਇਹ ਹਾਲ ਹੈ ਤਾਂ ਬਾਕੀ ਤਾਂ ਫਿਰ ਕੰਮ ਜਿਹੜਾ ਉਹ ਨਿਬੜ ਗਿਆ। ਅੱਛਾ ਜੀ, ਚਾਚਾ ਭਤੀਜੀ ਇੱਕੋ ਜਿਹੇ। ਪਹਿਲਾਂ ਚਾਚੇ ਨੂੰ ਵੇਖ ਕੇ ਭਤੀਜੀ ਨੇ ਰੰਗ ਫੜਿਆ ਸੀ, ਕਿਉਂਕਿ ਚਾਚਾ ਜੀ ਇਹੀ ਕੰਮ ਕਰਦੇ ਹੁੰਦੇ ਸਨ ਜਿਸ ਵੇਲੇ ਚੀਫ ਮਿਨਿਸਟਰ ਸਨ। ਹੁਣ ਭਤੀਜੀ ਨੇ ਕਾਪੀ ਤਾਂ ਕੀਤੀ, ਪਰ ਬਹੁਤ ਅੱਗੇ ਨਿਕਲ ਗਈ ਕਾਪੀ ਕਰਨ। ਹੁਣ ਚਾਚਾ ਜੀ ਵੀ ਮਗਰ ਰਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਜ਼ਰਾ ਇੱਕ ਕਲਿੱਪ ਵੇਖੋ। ਉਹ ਬੱਚੀ ਨੇ ਆਖਿਆ ਵੀ ਮੈਂ ਤੇ ਜਨਾਬ ਚਾਚਾ ਜੀ
ਮੈਂ ਤੁਹਾਡੇ ਕੋਲ ਆਉਣਾ ਚਾਹੁੰਦੀ। ਉਹਨਾਂ ਨੇ ਕਿਹਾ ਆਓ ਪੁੱਤਰ। ਉਹਨਾਂ ਲਿਆ ਕੇ ਆਪਣੀ ਕੁਰਸੀ 'ਤੇ ਬਹਾ ਕੇ ਤੇ ਤਾੜੀਆਂ ਮਾਰੀਆਂ। ਇਹੋ ਜਿਹੇ ਡਰਾਮੇ ਕਰਦੇ ਨੇ ਔਰ ਇਹਨਾਂ ਨੂੰ ਇਹੋ ਜਿਹੀਆਂ ਸ਼ੁਭਦੇਬਾਜ਼ੀਆਂ ਤੋਂ ਲੱਗਦਾ ਹੈ ਕਿ ਬਸ ਮਾਮਲਾਤ ਜਿਹੜੇ ਨੇ ਪਤਾ ਨਹੀਂ ਕਿੱਧਰ ਦੇ ਕਿੱਧਰ ਨੂੰ ਅੱਪਣ ਡਏ ਨੇ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਇਹ ਚਾਚਾ ਭਤੀਜੀ ਜਿਹੜੀ ਹੈ ਉਹ ਆਵਾਮ ਨੂੰ ਬਸ ਚੂਨਾ ਲਾਉਣ ਤੇ ਮਤਲਬ ਕਿ ਇਸੇ ਤਰੀਕੇ ਨਾਲ ਕਦੀ ਉਹ ਸਭ ਦੀ ਮਾਂ ਬਣ ਕੇ ਜੱਫੀਆਂ ਪਾਉਂਦੀ ਹੈ। ਇਹ ਜਿਹੜੇ ਨੇ ਇਹ ਹੁਣ ਇਹਨਾਂ ਨੇ ਵੀ ਉਹੀ ਕੰਮ ਸ਼ੁਰੂ ਕਰ ਦਿੱਤਾ। ਅੱਲਾ ਦੇ ਸਪੁਰਦ ਹੈ, ਹੁਣ ਟਿਕਟੌਕ 'ਤੇ ਹੀ ਚੱਲਣਾ ਸਾਰਾ ਕੰਮ ਜਿਹੜਾ, ਹੋਰ ਕਿਆ ਕੀ ਜਾ ਸਕਦਾ। ਅੱਗੋਂ ਰਾਣਾ ਮਸ਼ਹੂਰ ਸਾਹਿਬ ਖੜੇ ਹੋ ਗਏ, ਉਹਨਾਂ ਤਕਰੀਰ ਕੀਤੀ। ਉਹਨਾਂ ਕਿਹਾ ਅੱਜ ਪਾਕਿਸਤਾਨ ਦਾ ਮੁਸਤਕਬਲ ਸ਼ਹਿਬਾਜ਼ ਸ਼ਰੀਫ ਤੇ ਉਹਨਾਂ ਦੇ ਨਾਲ ਖੜੇ ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਦੇ ਹੱਥਾਂ 'ਚ ਹੈ ਤੇ ਉਹ ਇਹਨੂੰ ਮਹਿਫੂਜ਼ ਕਰ ਰਹੇ ਨੇ। ਮੇਰੇ ਬੱਚੋ, ਇਹ ਸ਼ਹਿਬਾਜ਼ ਸ਼ਰੀਫ ਨੇ ਜਿਨ੍ਹਾਂ ਨੇ ਨੌਜਵਾਨਾਂ ਨੇ ਇੰਪਾਵਰ ਕੀਤਾ। ਸਾਨੂੰ ਫਖਰ ਹੈ ਕਿ ਪਾਕਿਸਤਾਨ ਉਹਨਾਂ ਚੰਦ ਮਮਾਲਕ ਦੇ ਵਿੱਚ ਹੈ ਜਿਹੜੇ AI ਦੀ ਪਾਲਿਸੀ ਲੈ ਰਹੇ ਨੇ, ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਪਾਲਿਸੀ ਲੈ ਰਹੇ ਨੇ। ਉਹਦੇ ਕਹਿਣ ਦਾ ਮਤਲਬ ਮੇਰਾ ਖਿਆਲ ਰਾਣਾ ਸਾਹਿਬ ਦਾ ਇਹ ਵੀ ਇਹ ਜਿਹੜਾ ਵਜ਼ੀਰ ਆਜ਼ਮ ਅਸੀਂ AI 'ਚੋਂ ਹੀ ਕੱਢਿਆ। ਅਸਲ ਤੇ ਲੱਗਦਾ ਨਹੀਂ ਹੈ। ਮਤਲਬ ਇੱਕ ਤੇ ਪੜ੍ਹੇ ਲਿਖੇ ਨਹੀਂ ਸੱਜਣ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਮੇਰਾ ਖਿਆਲ ਤਕਰੀਰ ਵੀ ਕਿਸੇ ਕੋਲ ਲਿਖਵਾਉਂਦੇ ਨਹੀਂ, ਆਪੇ ਹੀ ਯਬਲੀਆਂ ਮਾਰਦੇ ਨੇ। ਫਿਰ ਸਮਝ ਨਹੀਂ ਆਉਂਦੀ ਕਿ ਜਿਸ ਵੇਲੇ ਯਬਲੀਆਂ ਮਾਰਦੇ ਨੇ ਕਿੰਨੀਆਂ ਕੁ ਮਾਰਨੀਆਂ ਨੇ, ਕਿੰਨਾ ਦੂਰ ਨਿਕਲ ਜਾਣਾ। ਉਹਨਾਂ ਆਖਿਆ ਅਸੀਂ ਉਹ ਮੁਲਕ ਹਾਂ ਜਿਹੜਾ AI ਦੀ ਪਾਲਿਸੀ ਫਾਲੋ ਕਰਦੇ। ਨਹੀਂ, ਤੁਸੀਂ ਹੈ ਹੀ ਸਾਰੀ ਹਕੂਮਤ ਹੀ AI ਦੀ ਹੋ, ਤੁਸੀਂ ਹੈ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੋ। ਅਸੀਂ ਤਾਂ ਗੱਲ ਪਹਿਲਾਂ ਹੀ ਮੰਨਦੇ। ਅੱਛਾ ਜੀ, ਅੱਗੋਂ ख्वाजा आसिफ साहब ने ਕਿਹਾ ਹੈ ਕਿ ਅੱਲਾਹ ਤਾਲਾ ਆਖਦਾ ਹੈ ਕਿ ਤੁਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੋ ਤੇ ਮੈਂ ਤੁਹਾਨੂੰ ਮਾਫ ਕਰ ਦਿਆਂਗਾ, ਲੇਕਿਨ ਅਸੀਂ ਇਕਰਾਰ ਕੋਈ ਨਹੀਂ ਕਰਦੇ। ਇਹ ख्वाजा आसिफ साहब ਨੇ ਇਹ ਗੱਲ ਆਖੀ। ਗੱਲ ਬੜੀ ਸਿਆਣੀ ਹੈ। ख्वाजा साहब ਸ਼ੁਰੂ ਕਰੋ, ਫਿਰ ਅੱਲਾਹ ਦਾ ਨਾਮ ਲੈ ਕੇ ਇਕਰਾਰ ਕਰੋ। ਫਿਰ ਹਰਿਆਣਾ ਡਾਰ ਸਾਹਿਬਾ ਕੋ ਤੁਸੀਂ 50,000 ਵੋਟਾਂ ਨਾਲ ਹਾਰੇ ਹੋ ਤੇ ਲੇਕਿਨ ਫੌਜ ਨੇ ਤੁਹਾਨੂੰ, ਫੌਜੀ ਜਰਨੈਲਾਂ ਨੇ ਤੁਹਾਨੂੰ ਜਿਤਾ ਦਿੱਤਾ ਹੈ। ਨਾਲ ਇਹ ਵੀ ਦੱਸੋ ਵੀ 2018 'ਚ ਵੀ ਤੁਸੀਂ ਉਸਮਾਨ ਡਾਰ ਕੋਲੋਂ ਹਾਰੇ ਸੋ ਤੇ ਉਦੋਂ ਜਨਰਲ ਬਾਜਵਾ ਨੇ ਤੁਹਾਨੂੰ ਜਿਤਾ ਦਿੱਤਾ ਸੀ। ਕਰੋ ਨਾ ਇਕਰਾਰ ਅੱਲਾਹ ਦਾ ਨਾਮ ਲਓ। ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ। ਰਾਤੀ ਤੁਸੀਂ, ਮੇਰਾ ਮਤਲਬ ਹੈ ਵੀ ਕੋਈ ਕੌੜਾ ਪਾਣੀ, ਮਤਲਬ ਕੌੜਾ ਪਾਣੀ ਦਾ ਮਤਲਬ ਇੱਧਰ ਉੱਧਰ ਨਾ ਚਲੇ ਜਾਣਾ, ਮਤਲਬ ਪਾਣੀ ਪਿਆ ਰਵੇ ਗਲਾਸ ਦੇ ਵਿੱਚ ਤੇ ਕੌੜਾ ਹੋ ਜਾਂਦਾ ਥੋੜ੍ਹਾ ਜਿਹਾ। ਮੇਰਾ ਮਤਲਬ ਹੈ ਉਹ ਰਾਤੀ ਕੌੜਾ ਪਾਣੀ ਪੀਂਦੇ ਹੋ, ਤੁਹਾਡੇ ਸਿਰ ਨੂੰ ਵੱਜਦਾ, ਫਿਰ ਇਹੋ ਜਿਹੇ ਟਵੀਟ ਕਰਦੇ ਹੋ। ਇਹ ਨਹੀਂ ਪਤਾ ਹੁੰਦਾ ਵੀ ਸਵੇਰੇ ਬੇਸ਼ਰਮੀ ਦੇ ਨਾਲ ਇਹਨਾਂ ਨੂੰ ਆਪੇ ਹੀ ਸਾਫ਼ ਕਰਨਾ ਪੈਣਾ ਟਵੀਟਾਂ। ਨਾ ਇਹੋ ਜਿਹੀਆਂ ਗੱਲਾਂ ਕਰਿਆ ਕਰੋ ਜਦੋਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਵੀ ਤੁਹਾਡੀ ਬੇਇੱਜ਼ਤੀ ਹੋਣੀ ਇਹਨਾਂ ਤੋਂ ਬਾਅਦ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ ਕਿ PTI ਦੇ ਜ਼ਮਾਨੇ 'ਚ ਇੱਕ ਸਾਹੀਵਾਲ ਵਾਕਿਆ ਹੋਇਆ ਸੀ ਜਿੱਥੇ ਉਹ ਗਲਤਫਹਿਮੀ ਨਾਲ ਇੱਕ ਇੰਟੈਲੀਜੈਂਸ ਬੇਸ ਆਪਰੇਸ਼ਨ ਹੋਇਆ ਸੀ। ਗਲਤਫਹਿਮੀ ਦੇ ਵਿੱਚ ਉੱਥੇ ਇੱਕ ਟੈਰਰਿਸਟ ਗਾਲਬਨ ਉਸਮਾਨ ਨੂੰ ਮਾਰਨਾ ਸੀ ਤੇ ਉੱਥੇ ਉਹ ਮਾਂ ਪਿਓ ਮਾਰ ਦਿੱਤੇ ਸਨ, ਬੱਚਿਆਂ ਦੇ, ਬੱਚੇ ਵੀ ਨਾਲ ਸਨ। ਮੈਂ ਵੀ ਉਦੋਂ ਗਵਰਨਮੈਂਟ ਸੀ। ਉਦੋਂ ਸਾਰਿਆਂ ਬੜਾ ਰੌਲਾ ਪਾਇਆ ਸੀ ਜੀ ਕੋਲੈਟਰਲ ਡੈਮੇਜ ਜਿਹੜਾ ਇਹ ਹੋਇਆ ਤੇ ਇਹਦੀ FIR ਦਰਜ ਕਰੋ। FIR ਫਿਰ ਪੁਲਿਸ ਵਾਲਿਆਂ ਤੇ ਕਾਊਂਟਰ ਟੈਰਰਿਜ਼ਮ ਤੇ ਦਰਜ ਵੀ ਹੋਈ ਸੀ। ਉਸ ਵੇਲੇ ਸਾਡੇ ਦੋਸਤ ਕਾਮਰਾਨ ਸ਼ਾਹਿਦ ਸਾਹਿਬ ਕੀ ਟਵੀਟ ਕਰਦੇ ਸਨ, ਸਕਰੀਨ ਤੇ ਵੇਖੋ। ਆਂਦੇ ਸਨ ਕਿ ਇਹ ਸਫਾਕ ਹੈ ਹਕੂਮਤ ਔਰ ਇਹ ਸੂਬਾਈ ਹਕੂਮਤ ਦਾ ਕਸੂਰ ਹੈ। ਹਾਲਾਂਕਿ ਉਸ ਵੇਲੇ ਵੀ ISI ਤੇ MI ਕਰ ਰਹੀ ਸੀ, ਸੂਬਾਈ ਹਕੂਮਤ ਦਾ ਕੀ ਲੈਣ ਦੇਣ ਸੀ। ਅਸੀਂ ਕਰਨ ਡਏ ਸਾਂ ਟੈਰਰਿਸਟਾਂ ਦੇ ਖਿਲਾਫ ਉਸ ਵੇਲੇ ਵੀ ਆਪਰੇਸ਼ਨ, ਇਹੀ ਕਰਦੇ ਸਨ। MI ਤੇ ISI ਦਾ ਕੰਮ ਸੀ। ਲੇਕਿਨ ਜਿਹੜੇ ਆਪਣੇ ਕਾਮਰਾਨ ਸ਼ਾਹਿਦ ਸਾਹਿਬ ਨੇ ਜਿਸ ਤਰ੍ਹਾਂ ਅੱਜ ਕੱਲ੍ਹ ਲਗਾਤਾਰ ਸ਼ਹਿਬਾਜ਼ ਸ਼ਰੀਫ ਨੂੰ ਧੁੰਦੇ ਨੇ, ਮਰੀਮ ਨਵਾਜ਼ ਸਾਹਿਬਾ ਦੇ ਬਾਰੇ ਜ਼ੁਬਾਨ ਇਸਤੇਮਾਲ ਕਰਦੇ ਨੇ, ਪਤਾ ਵੀ ਹੈ ਵੀ ਸਾਰਾ ਕੁਝ ਪਿੱਛੋਂ ਫੀਲਡ ਮਾਰਸ਼ਲ ਤੇ ISI ਤੇ MI ਕਰ ਰਹੀ, ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ। ਇਸੇ ਤਰ੍ਹਾਂ ਉਸ ਜ਼ਮਾਨੇ ਦੇ ਵਿੱਚ ਬੁਜ਼ਦਾਰ ਸਾਹਿਬ ਤੇ ਸਾਨੂੰ ਮਧੋਲਦੇ ਸਨ, ਪਤਾ ਹੁੰਦਿਆਂ ਵੀ ਪਿੱਛੇ ISI ਤੇ MI ਹੈ, ਲੇਕਿਨ ਪਾ ਸਾਰਾ ਕੁਝ ਜਿਹੜਾ ਉਹ ਸਿਆਸੀ ਗੌਰਮੈਂਟ ਦੇ ਦਿੰਦੇ ਸਨ। ਕਹਿੰਦੇ ਸਨ ਵੀ ਬੁਜ਼ਦਾਰ ਰਾਤ ਨੂੰ ਸੌਂਦਾ ਪਤਾ ਨਹੀਂ ਕਿਵੇਂ, ਵੀ ਉਂਝ ਹੀ ਸੌਂਦਾ ਜਿਵੇਂ ਸੌਂਦਾ। ਉਹਨੂੰ ਕੀ ਪਤਾ ਸੀ ਬੁਜ਼ਦਾਰ ਨੂੰ ਵੀ ਕਿੱਥੇ ਆਪਰੇਸ਼ਨ ਹੋਣ ਡਿਆ, ਜਿਵੇਂ ਅੱਜ ਮਰੀਮ ਨੂੰ ਨਹੀਂ ਪਤਾ ਕਿੱਥੇ ਆਪਰੇਸ਼ਨ ਹੋਣ ਡਿਆ। ਇਹ ਕੰਮ ਤੇ ਇੰਟੈਲੀਜੈਂਸ ਏਜੰਸੀਆਂ ਦੇ ਨੇ। ਲੇਕਿਨ ਅੱਜ ਇਹੀ ਕਾਮਰਾਨ ਸ਼ਾਹਿਦ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੇ ਆਪਣਾ ਕੋਲੈਟਰਲ ਡੈਮੇਜ ਇੱਥੇ ਗੱਲ ਨਹੀਂ ਕਰਨੀ। ਅੱਛਾ, ਅੱਗੋਂ ਜੀ ਕੰਮ ਵੱਧ ਗਿਆ ਫੈਸਲਾਬਾਦ। ਸਾਬਕ ਅਪੋਜੀਸ਼ਨ ਲੀਡਰ ਜਨਾਬ ਰਾਜਾ ਰਿਆਜ਼ ਅਹਿਮਦ ਸਾਹਿਬ ਦੇ ਪੁੱਤਰ ਰਾਜਾ ਦਾਨੀਆਲ ਸਾਹਿਬ ਜਿਹੜੇ ਨੇ ਉਹ ਫੈਸਲਾਬਾਦ 'ਚ NA 104 ਦਾ ਇਲੈਕਸ਼ਨ ਲੜ ਰਹੇ ਨੇ ਨੂਨ ਲੀਗ ਦੀ ਟਿਕਟ ਤੋਂ। ਮਾਸ਼ਾਅੱਲਾ ਦੌਰਾਨੇ ਕੰਪੇਨ ਵੋਟ ਮੰਗਣ ਗਏ ਤੇ ਦੁਕਾਨਦਾਰ ਨੇ ਅੱਗੋਂ ਕੀ ਆਖਿਆ, ਸੁਣੋ। ਆਪਣੇ ਭਾਈ ਨੇ ਜੀ ਰਾਜ ਸਾਹਿਬ ਇਲੈਕਸ਼ਨ ਦੇ ਖੜੇ ਨੇ, ਇਹਨਾਂ ਨੂੰ ਨਾ ਸਪੋਰਟ ਵੀ ਕਰਨੀ ਹੈ। ਠੀਕ ਰਾਜ ਸਾਹਿਬ ਨੇ ਤੇ FIR ਸਾਡੇ ਕੋਲ ਆਈ ਹੈ ਕਿਹੜੀ ਅੱਛਾ ਚਲੋ ਅਜੀ ਤੱਕ ਭੁਗਤਣ ਲੱਗੇ ਆ। ਕੋਈ ਗੱਲ ਸੁਣ ਲਿਆ ਜੀ। ਉਹ ਦੁਕਾਨਦਾਰ ਨੇ ਕਿਹਾ ਵੀ ਭਾਈ ਤੇਰੇ ਪਿਓ ਨੇ ਸਾਡੇ ਤੇ ਪਹਿਲਾਂ ਹੀ ਪਰਚੇ ਕਰਵਾਏ, ਅਸੀਂ ਉਹ ਭੁਗਤਣ ਡਏ, ਇੱਥੋਂ ਨਿਕਲ ਭਾਈ, ਅਸੀਂ ਵੋਟ ਨਹੀਂ ਦੇਣਾ ਤੁਹਾਨੂੰ। ਅਸੀਂ ਤੇ ਪਹਿਲੀਆਂ FIR ਭੁਗਤਣ ਡਏ ਜਿਹੜੀਆਂ ਤੁਹਾਡੇ ਪਿਓ ਨੇ ਸਾਡੇ ਤੇ ਕੀਤੀਆਂ ਨੇ। ਤੇ ਮਤਲਬ ਇਹ ਤੇ ਇਹਨਾਂ ਦੀ ਹਾਲਤ ਹੈ। ਇਹ ਸੋਚੋ ਵੀ ਅਜੇ ਤਾਂ ਥੋੜ੍ਹਾ ਜਿਹਾ ਡਰ ਹੈ। ਉਹਨੇ ਆਖਿਆ ਵੀ ਤੁਹਾਡੇ ਵਾਲਦ ਨੇ ਮੇਰੇ ਤੇ ਝੂਠਾ ਪਰਚਾ ਦਿੱਤਾ, ਮੈਂ ਤਾਂ ਉਹਨੂੰ ਭੁਗਤ ਰਿਹਾ ਤੇ ਮੈਂ ਤੈਨੂੰ ਕਾਹਦਾ ਵੋਟ ਦਿਆਂ ਪੁੱਤਰ। ਤੇ ਉਹਨੇ ਨਾਲ ਹੀ ਆਖਿਆ ਠੀਕ ਹੈ ਜੀ ਠੀਕ ਹੈ। ਮੁੰਡਾ ਵੈਸੇ ਸਿਆਣਾ, ਮੈਂ ਹਿਸਾਬ ਲਾਇਆ ਵੀ ਰਾਜਾ ਸਾਹਿਬ ਤੋਂ ਬਹੁਤਾ ਸਿਆਣਾ ਮੁੰਡਾ। ਉਹਨੂੰ ਸਭ ਪਤਾ ਲੱਗ ਗਿਆ ਵੀ ਇੱਥੇ ਥੋੜ੍ਹਾ ਜਿਹਾ ਹੋਰ ਰੁਕੇ ਤੇ ਬਿਸਦੀ ਸ਼ਿਸਤੀ ਹੋ ਸਕਦੀ। ਉਹਨੇ ਕੰਨ ਲਵੇਟੇ ਤੇ ਉੱਥੋਂ ਤੁਰ ਪਿਆ। ਇਹ ਤੇ ਇਹਨਾਂ ਦੀ ਹਾਲਤ ਹੈ। ਤੇ ਸੋਚੋ ਜਦੋਂ ਫੀਲਡ ਮਾਰਸ਼ਲ ਦਾ ਡੰਡਾ ਥੋੜ੍ਹਾ ਜਿਹਾ ਟੁੱਟ ਗਿਆ
ਤੇ ਉਦਣ ਜਿਹੜੇ ਡੰਡੇ ਦੇ ਉੱਤੇ ਖਲੋਤੇ ਨੇ, ਜੇ ਇਸ ਵੇਲੇ ਉਹ ਡੰਡਾ ਥੋੜ੍ਹਾ ਜਿਹਾ ਲਿੱਸਾ ਪੈ ਗਿਆ, ਟੁੱਟ ਗਿਆ, ਢਿੱਲਾ ਹੋ ਗਿਆ, ਤੇ ਇਹ ਫਿਰ ਉੱਤੋਂ ਡਿੱਗ ਪੈਣਗੇ ਡੰਡੇ ਤੋਂ। ਇਹ ਸਾਰੇ ਜਿਹੜੇ ਖਲੋਤੇ ਨੇ ਚੜ੍ਹ ਕੇ, ਫਿਰ ਆਵਾਮ ਇਹਨਾਂ ਨਾਲ ਕੀ ਕਰੇਗੀ ਉਹ ਤੁਸੀਂ ਆਪੇ ਹੀ ਸੋਚੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।